ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ। ਗੁਰਦੁਆਰਾ ਦਰਬਾਰ ਸਾਹਿਬ ਤੇ ਚੜ੍ਹਦੇ ਪੰਜਾਬ ਤੋਂ ਬਹੁਤ ਸਾਰੇ ਲੋਕ ਆਉਂਦੇ ਆ, ਪੂਰੇ ਪੂਰੇ ਖਾਨਦਾਨ ਵੀ ਤੁਹਾਨੂੰ ਮਿਲਵਾਏ, ਬਹੁਤ ਸਾਰੇ ਯਾਰ ਦੋਸਤ ਵੀ ਮਿਲਾਏ, ਬੰਦੇ ਵੀ ਮਿਲਾਏ ਜਿਹੜੇ ਇੱਥੇ ਆਉਂਦੇ ਆ ਇਕੱਠੇ ਹੋ ਕੇ ਯਾਰ ਬੇਲੀ। ਤੇ ਇਸ ਟਾਈਮ ਮੈਂ ਮਿਲਵਾ ਰਿਹਾ ਤੁਹਾਨੂੰ 5 ਸਹੇਲੀਆਂ ਦੇ ਨਾਲ। ਆਈਆਂ ਤੇ 5 ਜਣੀਆਂ, ਪਰ ਇਸ ਟਾਈਮ ਮੇਰੇ ਕੋਲ 3 ਜਣੀਆਂ ਖੜੀਆਂ ਤੇ ਇਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ। ਹਾਂਜੀ ਦੱਸੋ ਜੀ, ਕੀ ਨਾਂ ਤੁਹਾਡਾ? ਮੇਰਾ ਨਾਮ ਰੁਪਿੰਦਰ ਵਾਹਿਦ ਆ। ਮੋਸਟਲੀ ਮੈਨੂੰ ਲੋਕ ਵੈਸੇ ਸੋਚਦੇ ਨੇ ਕਿ ਸ਼ਾਇਦ ਮੈਂ ਪਾਕਿਸਤਾਨ ਤੋਂ ਆ। ਮੈਂ ਪਾਕਿਸਤਾਨ ਤੋਂ ਨਹੀਂ, ਮੇਰੇ ਪੇਰੈਂਟਸ ਪਾਕਿਸਤਾਨ ਤੋਂ ਸੀ, ਪਰ ਇਹ ਉਪਰਾਲਾ ਇੰਨਾ ਹੀ ਅੱਛਾ ਲੱਗਾ ਹੈਗਾ ਜਿੰਨਾ ਸਾਨੂੰ ਕਦੀ ਆਪਣੇ ਵਾਪਸ ਘਰ ਜਾਣ ਦਾ ਅੱਛਾ ਲੱਗਦਾ ਹੈਗਾ। ਔਰ ਸਾਨੂੰ ਬਹੁਤ ਅੱਛਾ ਲੱਗਾ। ਸਾਨੂੰ ਬਹੁਤ ਮਾਣ ਆ ਪਾਕਿਸਤਾਨ ਦੀ ਸਰਕਾਰ ਤੇ। ਉਹਨੇ ਇਹਨਾਂ 8-9 ਮਹੀਨਿਆਂ ਵਿੱਚ ਸਾਨੂੰ ਉਹ ਦਰਸ਼ਨ ਕਰਵਾਤੇ ਆ ਜਿਹੜੇ ਕਿ ਅਸੀਂ ਸਦੀਆਂ ਤੋਂ ਸੋਚਦੇ ਸੀ ਕਿ ਕਦੀ ਅਸੀਂ ਗੁਰੂ ਦੇ ਘਰ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ, ਪਰ ਸਾਡਾ ਸੁਪਨਾ ਬਿਲਕੁਲ ਸੱਚ ਕਰ ਦਿੱਤਾ। ਅਸੀਂ ਬਹੁਤ ਬਹੁਤ ਧੰਨਵਾਦੀ ਹੈਗੇ ਆ ਇਸ ਸਰਕਾਰ ਦੇ ਜਿਸ ਨੇ ਸਾਡੇ ਇੰਨੇ ਅੱਛੇ ਸੁਪਨੇ ਪੂਰੇ ਕੀਤੇ ਹਨ। ਤੇ ਪ੍ਰੋਗਰਾਮ ਤੁਹਾਡਾ ਕਿੱਦਾਂ ਬਣਿਆ ਆਉਣ ਦਾ? ਬਸ ਅਸੀਂ ਜਦੋਂ ਲਾਂਘਾ ਖੁੱਲਿਆ ਤੇ ਅਸੀਂ ਫਰੈਂਡਸ ਨੇ ਸੋਚਿਆ ਕਿ ਚਲੋ ਦਰਸ਼ਨ ਕਰਨ ਚਲੀਏ। ਆਨਲਾਈਨ ਗਏ, ਫਾਰਮ ਭਰੇ, ਇੱਕਦਮ ਸਬਮਿਟ ਹੋ ਗਏ। ਅਗਲੇ ਦਿਨ ਪੁਲਿਸ ਰਿਪੋਰਟ ਹੋ ਗਈ। ਵਿਦਿਨ 10 ਡੇਜ਼ ਅਸੀਂ ਇੱਥੇ ਆ ਗਏ ਹੈਗੇ। ਹਾਂਜੀ ਹਾਂਜੀ। ਅੱਛਾ, ਇਹ ਤੇ ਤੁਸੀਂ ਆ ਗਏ ਹੋ। ਉੱਦਾਂ ਆਮ ਤੌਰ ਤੇ ਦੇਖਿਆ ਗਿਆ ਜਿੰਨੇ ਵੀ ਇੱਥੇ ਲੋਕ ਆਉਂਦੇ ਆ, ਪੂਰੀ ਫੈਮਿਲੀ ਆਉਂਦੀ ਆ, ਖਾਨਦਾਨ ਆਉਂਦੇ ਆ ਜਾਂ ਯਾਰ ਦੋਸਤ ਵੀ ਆਉਂਦੇ ਆ, ਤੇ ਉਹਨਾਂ 'ਚ ਮੋਸਟਲੀ ਇੱਕ ਅੱਧਾ ਬੰਦਾ ਲਾਜ਼ਮੀ ਹੁੰਦਾ ਨਾਲ। ਤੇ ਤੁਸੀਂ ਬਗੈਰ ਬੰਦਿਆਂ ਤੋਂ ਹੀ ਆ ਗਈਆਂ, ਕਿਸੇ ਕੋਈ ਇੱਕ ਵੀ ਨਹੀਂ ਦਿਸ ਰਿਹਾ ਤੁਹਾਡੇ ਨਾਲ? ਤੁਹਾਡੀ ਇਸ ਗੱਲ ਤੋਂ ਮੈਨੂੰ ਬਹੁਤ ਹਾਸਾ ਆ ਰਿਹਾ। ਮੈਂ ਅੱਜ ਤੋਂ 12-15 ਸਾਲ ਪਹਿਲਾਂ ਵੀ ਪਾਕਿਸਤਾਨ ਆਈ ਸੀ। ਮੇਰੇ ਇੱਥੇ ਕਜ਼ਨ ਬ੍ਰਦਰਸ ਰਹਿੰਦੇ, ਭੂਆ ਦੇ ਬੱਚੇ, ਉਹਨਾਂ ਦੀ ਮੈਰਿਜ ਤੇ ਆਈ ਸੀ। ਉਦੋਂ ਵੀ ਮੈਨੂੰ ਜਿੰਨੇ ਮੇਰੇ ਪਾਕਿਸਤਾਨੀ ਵੀਰ ਮਿਲੇ, ਵਿਆਹ 'ਚ ਮਿਲੇ, ਬਾਹਰ ਮਿਲੇ, ਇੱਕੋ ਗੱਲ ਪੁੱਛਣ, ਆਪੇ ਤੁਸੀਂ ਇਕੱਲੇ ਕਿਸ ਤਰ੍ਹਾਂ ਆ ਗਏ? ਪਰ ਸਾਡੇ ਇੰਡੀਆ ਵਿੱਚ ਇਹ ਗੱਲ ਨਹੀਂ ਹੈ ਕਿ ਇੰਡੀਆ 'ਚ ਇਕੱਲੇ ਕਿਤੇ ਵੀ ਜਾ ਜਾਂਦੇ ਆ, ਸਾਨੂੰ ਕਦੀ ਫਰਕ ਨਹੀਂ ਪਿਆ। ਪਰ ਉਹਨਾਂ ਵਾਸਤੇ ਮੈਂ ਇੱਕ ਅਜੂਬਾ ਸੀ। ਉਹ ਲੋਕੀ ਮੈਨੂੰ ਵਿਆਹ ਦੇ ਵਿੱਚ ਵਿਆਹ ਘੱਟ ਦੇਖਦੇ ਸੀ, ਮੈਨੂੰ ਜ਼ਿਆਦਾ ਦੇਖਣ ਆਉਂਦੇ ਸੀ ਕਿ ਇੰਡੀਆ ਤੋਂ ਆਈ ਹੋਈ ਆ। ਬਸ ਅਸੀਂ ਇੱਦਾਂ ਹੀ ਕਰਦੀਆਂ, ਫਰੈਂਡਸ ਪ੍ਰੋਗਰਾਮ ਬਣਾਈਦਾ ਆ ਔਰ ਇਕੱਠੇ ਹੋਈਦਾ ਆ ਤੇ ਆ ਜਾਈਦਾ ਆ। ਬੜੀ ਗੱਲ ਆ। ਤੇ ਔਰ ਨਾਲੇ ਮਤ ਵੀ ਬੜੀ ਹੈ ਕਿ 5 ਸਹੇਲੀਆਂ ਇਕੱਠੀਆਂ ਹੋ ਜਾਂਦੀਆਂ ਤੇ ਘਰ ਵਾਲਿਆਂ ਤੋਂ ਵੀ ਇਹਨਾਂ ਨੂੰ ਇਜਾਜ਼ਤ ਮਿਲ ਜਾਂਦੀ ਹੈ ਕਿ ਜਾਓ ਚਲੀਆਂ ਜਾਓ, ਹੋਇਆ ਹੋ ਜਾ ਕੇ, ਕੋਈ ਮਸਲਾ ਨਹੀਂ। ਅੱਛਾ, ਤੇ ਇਹ ਦੱਸੋ ਕਿ ਇੱਥੇ ਤੁਹਾਡੇ ਰਿਸ਼ਤੇਦਾਰ ਜਿਹੜੇ ਉਹ ਇੱਥੇ ਕਿੱਥੇ ਰਹਿੰਦੇ ਆ? ਉਹ ਪੱਤੋ ਕੀ ਰਹਿੰਦੇ, ਮੈਨੂੰ ਮਿਲ ਕੇ ਗਏ ਆ ਹੁਣੇ। ਮੇਰੇ 4 ਭਰਾ ਮੈਨੂੰ ਮਿਲਣ ਵਾਸਤੇ ਆਏ ਆ। ਪਰ ਇੰਨਾ ਹੈਗਾ ਨਾ, ਥੋੜੀ ਜਿਹੀ ਲਿਮਿਟੇਸ਼ਨਸ ਹੁੰਦੀਆਂ ਸਰਕਾਰਾਂ ਦੀਆਂ, ਉਹਨਾਂ ਨੂੰ ਵੀ ਪਰਮਿਸ਼ਨ ਲੈਣੀ ਪਈ। ਜ਼ਿਆਦਾ ਲੰਬਾ ਟਾਈਮ ਅਸੀਂ ਬਹਿ ਵੀ ਨਹੀਂ ਸਕਦੇ ਸੀ। ਅਸੀਂ ਇੱਕ ਦੂਜੇ ਨਾਲ ਬਹੁਤ ਚਿਰ ਬਹਿ ਵੀ ਨਹੀਂ ਸੀ ਸਕਦੇ। ਫਿਰ ਕਹਿੰਦੇ ਅਸੀਂ ਲੋਕ ਪਤਾ ਨਹੀਂ ਕੀ ਨਿਕਲ ਆਵੇ। ਇਸ ਕਰਕੇ ਮੈਨੂੰ ਮਿਲ ਕੇ ਗਏ ਆ ਮੇਰੇ ਵੀਰ ਆ ਕੇ। ਪੱਤੋ ਕੀ, ਨਾਨੋ ਵਾਲੀ, ਉੱਥੇ ਸਾਰੇ ਰਹਿੰਦੇ ਆ। ਕੋਈ ਲਾਹੌਰ ਰਹਿੰਦੇ ਆ। ਸਾਡਾ ਤਾਂ ਆਪਣਾ ਇਲਾਕਾ ਇਹ। ਹਾਂਜੀ। ਇੱਥੇ ਜਿਹੜੇ ਤੁਹਾਡੇ ਰਹਿੰਦੇ ਆ ਜਿੰਨੇ ਰਿਸ਼ਤੇਦਾਰ ਆ, ਉਹ ਮੁਸਲਿਮ ਕਿ ਉਹ ਹੁਣ ਮੁਸਲਮਾਨ ਹੀ ਬਣੇ ਹੋਏ ਆ। ਮੇਰੇ ਫੁੱਫਾ ਜੀ ਨੇ ਨਹੀਂ ਜਾਣਾ ਚਾਹਿਆ ਸੀ, ਧਰਮ ਉਹਨਾਂ ਨੇ ਅਡਾਪਟ ਕੀਤਾ ਪਾਕਿਸਤਾਨ ਦਾ। ਹੁਣ ਤੇ ਉਹ ਸਾਰੇ ਮੁਸਲਮਾਨ ਭਰਾ ਆ। ਹਾਂਜੀ, ਵਿਆਹ ਵੀ ਉਹਨਾਂ ਦੇ ਆਪਸ ਵਿੱਚ ਇਦਾਂ ਹੀ ਹੁੰਦੇ ਆ, ਫੈਮਿਲੀਜ਼ ਦੇ ਵਿੱਚ ਹੀ। ਅੱਛਾ, ਯਾਨੀ ਕਿ ਜਦੋਂ ਪੰਜਾਬ ਵੰਡਿਆ ਗਿਆ, ਪਾਰਟੀਸ਼ਨ ਹੋਈ, ਤੇ ਉਹ ਇੱਥੋਂ ਉਧਰ ਨਹੀਂ ਗਏ ਤੇ ਉਹਨਾਂ ਨੇ ਫਿਰ ਆਪਣਾ ਮਜ਼ਹਬ ਜਿਹੜਾ ਬਦਲ ਲਿਆ? ਹਾਂ, ਉਹਨਾਂ ਨੇ ਆਪਣਾ ਮਜ਼ਹਬ ਬਦਲ ਲਿਆ ਔਰ ਆਪਣਾ ਦੇਸ਼ ਆਪਣਾ ਨਹੀਂ ਛੱਡਿਆ, ਆਪਣੀ ਜ਼ਮੀਨਾਂ ਨਹੀਂ ਛੱਡੀਆਂ, ਪਿੰਡ ਨਹੀਂ ਛੱਡਿਆ। ਉਹ ਸਾਰੇ ਇੱਥੇ ਰਹਿਣਾ ਪਸੰਦ ਕਰਦੇ। ਥੈਂਕ ਯੂ ਵੈਰੀ ਮਚ। ਅੱਛਾ, ਇਹ ਗੱਲ ਜਿਹੜੀ ਆ, ਇਹ ਗੱਲ ਕਈ ਵਾਰੀ ਅੱਗੇ ਵੀ ਮੇਰੇ ਸਾਹਮਣੇ ਆਈ ਆ। ਇੱਕ ਵਾਰੀ ਸਾਨੂੰ ਇੱਕ ਯਾਤਰੀ ਸਿਆਲਕੋਟ ਦੇ, ਉਹਨਾਂ ਦੇ ਰਿਸ਼ਤੇਦਾਰ ਸੀ, ਉਹ ਵੀ ਇੰਡੀਆ ਤੋਂ ਆਏ ਹੋਏ ਮਿਲੇ। ਔਰ ਇਹ ਗੱਲ ਵੈਸੇ ਬੜੀ ਬਾਜ਼ੂਕਾਤ ਮੈਂ ਇਕੱਲਾ ਬਹਿ ਕੇ ਸੋਚਦਾ ਤੇ ਬੜੀ ਖੌਫਨਾਕ ਹੁੰਦੀ ਹੈ ਮੇਰੇ ਲਈ ਕਿ ਜਦੋਂ ਪਾਰਟੀਸ਼ਨ ਹੋਈ, ਲੋਕਾਂ ਨੂੰ ਬੈਠਿਆਂ ਨੂੰ ਘਰੋਂ ਕਹਿ ਦਿੱਤਾ ਗਿਆ ਜੀ ਉੱਠ ਜਾਓ ਤੇ ਚਲੇ ਜਾਓ। ਜਦੋਂ ਕੋਈ ਘਰ ਵੀ ਵੰਡਿਆ ਜਾਂਦਾ ਤੇ ਸਾਲ ਲੱਗ ਜਾਂਦੇ ਆ ਸਮਾਨ ਵੰਡਦੇ ਹੋਏ। ਅਗਲੇ ਪਾਸੇ ਬੰਦੋਬਸਤ ਕੀਤਾ ਜਾਂਦਾ ਕਿੱਥੇ ਰਹਿਣਾ। ਇਹਨੂੰ ਤਾਂ ਕਿਹਾ ਉੱਠੋ ਤੇ ਨਿਕਲੋ ਇੱਥੋਂ। ਅੱਛਾ, ਤੁਸੀਂ ਇਹ ਕਿੰਨੀ ਅਜੀਬ ਗੱਲ ਆ ਕਿ ਇੱਕ ਬੰਦਾ ਜਿਹੜਾ ਆਪਣੀ ਧਰਤੀ ਨਹੀਂ ਛੱਡਣਾ ਚਾਹੁੰਦਾ, ਆਪਣਾ ਮਾਂ ਪਿਓ ਦਾ ਘਰ ਨਹੀਂ ਛੱਡਣਾ ਚਾਹੁੰਦਾ, ਜਗ੍ਹਾ ਨਹੀਂ ਛੱਡਣਾ ਚਾਹੁੰਦਾ, ਉਹ ਮਜ਼ਹਬ ਬਦਲਣ ਤੇ ਮਜਬੂਰ ਹੋ ਗਿਆ। ਇਹ ਨਹੀਂ ਕਿ ਆਪਣੇ ਮਜ਼ਹਬ ਦੇ ਨਾਲ ਨਹੀਂ ਇੱਥੇ ਰਹਿ ਸਕੇ। ਇਹ ਤਰੀਕੇ ਇਨਸਾਨੀ ਦੀ ਮੇਰੇ ਖਿਆਲ ਦੇ ਵਿੱਚ ਐਡੀ ਖੌਫਨਾਕ ਗੱਲ ਕਦੀ ਵੀ ਨਹੀਂ ਹੋਈ ਕਿ ਲੋਕਾਂ ਨੂੰ ਜਿੱਦਾਂ ਦਿਨਾਂ ਦੇ ਵਿੱਚ ਘਰੋਂ ਕੱਢਿਆ ਗਿਆ, ਤੇ ਜਿਹੜੇ ਲੋਕ ਆਪਣੀ ਮਾਂ ਧਰਤੀ ਨਾਲ ਮੁਹੱਬਤ ਕਰਦੇ ਸੀ, ਪਿਆਰ ਕਰਦੇ ਸੀ, ਉਹਨਾਂ ਨੂੰ ਮਜ਼ਹਬ ਬਦਲ ਕੇ ਉੱਥੇ ਰਹਿਣਾ ਪਿਆ। ਔਰ ਉਹਨਾਂ ਲਈ ਕਿੰਨੀ ਖੌਫਨਾਕ ਗੱਲ ਹੋਣੀ ਹੈ ਜਿਹੜਾ ਬੰਦਾ ਸਾਰੀ ਉਮਰ ਇੱਕ ਸਿੱਖ ਆ, ਇੱਕ ਉਹਨੂੰ ਮਜ਼ਹਬ ਆਪਣਾ ਯਕਦਮ ਬਦਲ ਕੇ ਉਹਨੂੰ ਕਿਹਾ ਬਦਲਣਾ ਪੈ ਜਾਵੇ, ਉਹ ਕਹੇ ਜੀ ਕਿ ਮੈਂ ਦੂਜੇ ਮਜ਼ਹਬ ਦਾ। ਬੜੀ ਇਹ ਗੱਲ ਇੱਕ ਅੱਜ ਵੀ ਖੌਫਨਾਕ ਆ। ਤੇ ਅੱਜ ਮੇਰੇ ਸਾਹਮਣੇ ਫਿਰ ਇੱਕ ਵਾਰੀ ਉਹਨਾਂ ਦੀ ਭੈਣ ਜੀ ਦੇ ਆਉਣ ਦੀ ਸਾਨੂੰ ਖੁਸ਼ੀ ਹੈ, ਇੱਥੇ ਆਈਆਂ ਵਾ, ਇਹਨਾਂ ਨੂੰ ਵੀ ਸਜੀਆਂ ਆਇਆਂ ਨੂੰ ਕਰਦੇ ਆ, ਪਰ ਨਾਲ ਹੀ ਬਣਦੀਆਂ ਯਾਦਾਂ ਇੱਕ ਵਾਰੀ ਫਿਰ ਤਾਜ਼ਾ ਹੋ ਜਾਂਦੀਆਂ ਕਿ ਕੈਸੇ ਜ਼ੁਲਮ ਬਣਦੇ ਵਿੱਚ ਹੋਏ।